ਇਹ ਜਿੱਦਾਂ ਸਾਡੇ ਵੀਰ ਦੀ ਵੀ ਇਹ ਮੰਗਿਆ ਮੋਦੀ ਸਾਹਿਬ, ਅਸੀਂ ਤੁਹਾਨੂੰ ਰਿਕੁਐਸਟ ਕਰਦੇ ਹਾਂ ਕਿ ਲਹਿੰਦੇ ਪੰਜਾਬ ਦੇ ਵੀਰਾਂ ਨੂੰ ਵੀ ਚੜ੍ਹਦੇ ਪੰਜਾਬ ਆਉਣ ਦੇ ਵੱਧ ਤੋਂ ਵੱਧ ਮੌਕੇ ਜਿਹੜੇ ਉਹ ਦਿੱਤੇ ਜਾਣ। ਚੜ੍ਹਦੇ ਪੰਜਾਬ ਤੋਂ ਆਏ ਹੋਏ ਹਾਂ ਜੀ। ਘਰੋਂ ਨਹੀਂ ਆਏ ਤੁਸੀਂ? ਨਹੀਂ, ਅਸੀਂ ਘਰੋਂ ਨਹੀਂ ਆਏ, ਅਸੀਂ ਚੜ੍ਹਦੇ ਪੰਜਾਬ ਤੋਂ ਆਏ ਹੋਏ ਹਾਂ। ਰੂਲ ਇਹ ਨਹੀਂ ਹੁੰਦਾ ਕਿ ਰੂਲ ਕਿਸੇ ਨੇ ਬਣਾਇਆ ਹੁੰਦਾ। ਰੂਲ ਇੱਕ ਸੋਸ਼ਲ ਰੂਲ ਆਪਣੇ ਵੱਲੋਂ ਐਟੀਕੇਟਸ ਹੁੰਦੇ ਆ। ਜਦੋਂ ਅਸੀਂ ਲਾਈਨ ਤੋੜਨ ਦੀ ਕੋਸ਼ਿਸ਼ ਕਰਦੇ ਆ ਜਾਂ ਅਸੀਂ ਆਪਣੇ ਆਪ ਤੋਂ ਬਾਹਰ ਹੋ ਕੇ ਕੁਝ ਕਰਨ ਦੀ ਕੋਸ਼ਿਸ਼ ਕਰਦੇ ਤੇ ਉਹ ਸਾਨੂੰ ਅਕਸਰ ਮੁਸ਼ਕਲ ਆਉਂਦੀ। ਮੰਨ ਲਓ ਲੰਗਰ ਹੀ ਲੈਣਾ ਹੋਵੇ, ਅਸੀਂ ਲਾਈਨ 'ਚ ਲੱਗ ਗਏ। अस्सलाम वालेकुम दोस्तों, मैं नासिर ढिल्लों। तुसीं जुड़े हो साडे चैनल पंजाबी लहर ते। ਉਹਦੇ ਨਾਲ ਤੁਸੀਂ ਸਾਨੂੰ ਸਾਡੇ YouTube ਚੈਨਲ ਸੋਸ਼ਲ ਅਲਰਟ ਤੇ ਵੇਖ ਸਕਦੇ ਹੋ। ਪਾਕਿਸਤਾਨ ਦੇ ਵਿੱਚ ਇਸ ਵੇਲੇ ਗੁਰਦੁਆਰਾ ਜਨਮ ਅਸਥਾਨ ਅਸੀਂ ਮੌਜੂਦ ਹਾਂ। ਗੁਰਦੁਆਰਾ ਜਨਮ ਅਸਥਾਨ ਦੇ ਵਿੱਚ ਤਕਰੀਬਨ ਚੱਲ ਰਹੀਆਂ ਨੇ 552 ਸਾਲਾ ਬਾਬਾ ਜੀ ਗੁਰੂ ਨਾਨਕ ਸਰਕਾਰ ਦਾ ਪ੍ਰਕਾਸ਼ ਪੁਰਬ ਦਿਹਾੜਾ ਮਨਾਇਆ ਜਾ ਰਿਹਾ। ਉਹਦੇ ਲਈ ਪੂਰੀ ਦੁਨੀਆ ਤੋਂ ਸੰਗਤਾਂ ਇੱਥੇ ਪਹੁੰਚੀਆਂ ਨੇ। ਅਮਰੀਕਾ, ਕੈਨੇਡਾ ਦੀ ਉਹਨਾਂ ਮੁਲਕਾਂ ਤੋਂ ਕੁਝ ਘੱਟ ਸੰਗਤ ਆਈ ਹੈ। ਇੰਡੀਆ ਤੋਂ ਕਾਫੀ ਸਾਰੇ ਲੋਕ ਸਾਡੇ ਕੋਲ ਪਹੁੰਚੇ ਨੇ। ਸਰਦਾਰ ਵੀਰਾਂ ਨਾਲ ਗੱਲਬਾਤ ਜਿਹੜੀ ਤੁਹਾਡੇ ਨਾਲ ਕਰਾਉਂਦੇ ਰਹੀਦਾ, ਉਹਨਾਂ ਦੇ ਐਕਸਪੀਰੀਅੰਸ ਦੇ ਬਾਰੇ ਵੱਖ-ਵੱਖ ਲੋਕਾਂ ਨਾਲ ਵੱਖ-ਵੱਖ ਮੁੱਦੇ ਤੇ ਗੱਲਬਾਤ ਵੀ ਕਰਦੇ ਰਹੀਦਾ। ਅੱਜ ਕੁਝ ਹੋਰ ਸਾਡੇ ਨਾਲ ਦੋਸਤ ਜਿਹੜੇ ਨੇ ਉਹ ਮੌਜੂਦ ਨੇ, ਸੈਲਫੀਆਂ ਬਣਾਉਣ ਰਹੇ ਨੇ, ਇੱਧਰ ਵੇਖ ਸਕਦੇ ਤੁਸੀਂ। ਤੇ ਇਹਨਾਂ ਨਾਲ ਗੱਲ ਕਰਨੀ, ਇਹਨਾਂ ਨੂੰ ਕਾਬੂ ਕਰਦੇ ਆ। ਇਹ ਕਿੱਥੋਂ ਆਏ ਆ? ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕੁਮ ਭਾਜੀ, ਕੀ ਹਾਲ ਚਾਲ? ਠੀਕ ਠਾਕ ਹੈ, ਬਹੁਤ ਵਧੀਆ ਜੀ। ਉੱਚੀ ਥੋੜਾ ਜਿਹਾ ਬੋਲਣਾ। ਠੀਕ ਹੈ ਜੀ। ਨਾਂ ਕੀ ਤੁਹਾਡਾ? ਮੇਰਾ ਨਾਮ ਜਗਜੀਤ ਸਿੰਘ ਹੈ ਜੀ। ਰਈਏ ਸ਼ਹਿਰ ਤੋਂ ਆਇਆ ਜੀ, ਡਿਸਟ੍ਰਿਕਟ ਅੰਮ੍ਰਿਤਸਰ ਤੋਂ। ਇਹ ਡੋਲੇ ਡੋਲੇ ਬੜੇ ਬਣਾਏ ਆ। ਇਹ ਮੈਨੂੰ ਸ਼ੌਂਕ ਹੈ ਜੀ ਜਿਮ ਜਾਣ ਦਾ। ਹਾਂਜੀ, ਤੇ ਕੋਸ਼ਿਸ਼ ਕਰੀਦੀ ਇਹਦੇ ਨਾਲ ਸਿਹਤ ਵੀ ਠੀਕ ਰਹਿੰਦੀ ਹੈ ਤੇ ਥੋੜਾ ਬੰਦਾ ਜਵਾਨ ਵੀ ਲੱਗਦਾ। ਜਵਾਨ ਲੱਗਦਾ। ਵਾਲ ਚਿੱਟੇ ਨਾ ਹੋਣ ਤੇ ਫਿਰ ਤੇ ਜਵਾਨ ਇਹ ਤੇ ਕੁਦਰਤੀ ਗੱਲ ਹੈ ਨਾ। ਇਹ ਤੇ ਫਿਰ ਜਿਸ ਤਰ੍ਹਾਂ ਹੁਣ ਉਮਰ ਦੇ ਹਿਸਾਬ ਨਾਲ ਹੋਣਾ ਹੀ ਹੈ। ਤੁਸੀਂ ਭਾਜੀ ਕਿੱਥੋਂ ਆਏ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਾਸ ਬਲਜੀਤ ਸਿੰਘ ਤਲਵੰਡੀ। ਅਸੀਂ ਜ਼ਿਲ੍ਹਾ ਤਰਨਤਾਰਨ ਸਾਹਿਬ, ਤਹਿਸੀਲ ਪੱਟੀ ਤੇ ਪਿੰਡ ਤਲਵੰਡੀ ਸੋਭਾ ਸਿੰਘ, ਚੜ੍ਹਦੇ ਪੰਜਾਬ ਤੋਂ ਆਏ ਹੋਏ ਹਾਂ ਜੀ। ਘਰੋਂ ਨਹੀਂ ਆਏ ਤੁਸੀਂ? ਨਹੀਂ, ਅਸੀਂ ਘਰੋਂ ਨਹੀਂ ਆਏ, ਅਸੀਂ ਚੜ੍ਹਦੇ ਪੰਜਾਬ ਤੋਂ ਆਏ ਹੋਏ ਹਾਂ। ਠੀਕ ਹੈ। ਹਾਂ, ਇਹ ਹੁਣ ਵੀ ਤਾਂ ਘਰ ਹੀ ਆਏ ਜੇ ਨਾ। ਹੁਣ ਅਸੀਂ ਪਿਓ ਦੇ ਘਰ ਆਏ ਹਾਂ, ਕਿਉਂਕਿ ਅਸੀਂ ਜਿਹੜਾ ਜੈਨੂਨ ਸਾਡਾ ਪਿਓ ਦਾ ਘਰ ਆ, ਉਹ ਅੱਜ ਅਸੀਂ ਨਨਕਾਣਾ ਸਾਹਿਬ ਪਹੁੰਚੇ ਹਾਂ। ਔਰ ਸਾਨੂੰ ਇੱਥੇ ਪਹੁੰਚ ਕੇ ਜੋ ਖੁਸ਼ੀ ਹੈ ਉਹ ਅਸੀਂ ਬਿਆਨ ਨਹੀਂ ਕਰ ਸਕਦੇ। ਕੀ ਕਹਿੰਦੇ ਆ ਜਗਜੀਤ ਭਾਜੀ, ਇਹ ਵੀ ਤਾਂ ਘਰ ਹੀ ਹੈ ਨਾ ਆਪਣਾ, ਪਾਕਿਸਤਾਨ ਵਾਲਾ ਘਰ ਲਾ ਲਓ ਜਾਂ ਬਾਬੇ ਵਾਲਾ ਘਰ ਲਾ ਲਓ। ਬਿਲਕੁਲ ਜੀ, ਗੁਰੂ ਦੇ ਘਰ ਆਏ ਆ। ਇਹ ਵੀ ਸਾਡਾ ਘਰ ਹੀ ਹੈ। ਅਸਲੀ ਘਰ ਤੇ ਇਹੋ ਹੀ ਹੈ। ਅਸੀਂ ਅਨੰਦਪੁਰ ਸਾਹਿਬ ਵੀ ਜਾਂਦੇ, ਅਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਵੀ ਜਾਂਦੇ ਹਾਂ। ਉਹ ਸਾਡੇ ਘਰ ਹੀ ਹੈ ਨਹੀਂ। ਉਸੇ ਤਰ੍ਹਾਂ ਇਹ ਵੀ ਸਾਡਾ ਘਰ ਹੈ। ਉਹ ਭਾਜੀ ਕਿਸ ਤਰ੍ਹਾਂ ਦਾ ਰਿਹਾ ਆਉਣ ਜਾਣ ਦਾ ਸਰਬੰਧ? ਕਿਵੇਂ ਲੱਗਾ? ਕਿਵੇਂ ਪਲੈਨਿੰਗ ਚੱਲਦੀ ਸੀ? ਕਿੰਨੀ ਦੇਰ ਤੋਂ ਚੱਲਦੀ ਸੀ ਪਲਾਨਿੰਗ? ਅਕਸਰ ਚੱਲਦੀ ਰਹਿੰਦੀ ਹੈ ਕਿ ਕਿਸੇ ਤਰ੍ਹਾਂ ਗੁਰੂ ਦਾ ਦਰਸ਼ਨ ਕੀਤੇ ਜਾਣ। ਸਵੇਰੇ ਸ਼ਾਮ ਅਰਦਾਸ ਕਰੀਦੀ ਇਹੋ ਹੀ, ਸਵੇਰੇ ਗੁਰਦੁਆਰੇ ਵੀ, ਆਪਣੇ ਘਰ ਵੀ। ਤੇ ਮਹਾਰਾਜ ਦਾ ਸ਼ੁਕਰਾਨਾ ਹੈ ਜੀ, ਇਸ ਵਾਰੀ ਸਾਨੂੰ ਮੌਕਾ ਮਿਲਿਆ। ਕੋਸ਼ਿਸ਼ ਕੀਤੀ ਸੀ ਪਹਿਲਾਂ, ਜਿਸ ਤਰ੍ਹਾਂ ਲੋਕਡਾਊਨ ਹੋ ਗਿਆ, ਨਹੀਂ ਵੀਜ਼ਾ ਮਿਲ ਸਕਿਆ। ਤੇ ਚੰਗਾ ਤਾਂ ਇਹ ਸੀ ਕਿ ਫੈਮਿਲੀ ਨਾਲ ਆਉਂਦੀ, ਪਰ ਕਿਸੇ ਵਜ੍ਹਾ ਕਰਕੇ ਚਲੋ ਉਹਨਾਂ ਦੇ ਜਿਸ ਤਰ੍ਹਾਂ ਪਾਸਪੋਰਟ ਐਕਸਪਾਇਰ ਸੀ। ਹੁਣ ਫੈਮਿਲੀ ਨੂੰ ਲੈ ਕੇ ਆਇਓ ਨਾ। ਵੇਖਿਆ ਤੁਸੀਂ, ਵੇਖ ਤੇ ਲਿਆਏ ਹੋਣੇ ਉੱਥੋਂ ਦਾ ਕੀ ਮਾਹੌਲ ਆ, ਕਿਵੇਂ ਆ ਸਾਰਾ ਕੁਝ। ਜਾ ਕੇ ਸਾਰੀ ਗੱਲ ਹੈ ਸੈਟੀਸਫਾਈਡ ਤੇ ਆਪਣੇ ਨੂੰ ਫਿਰ ਕਰ ਸਕੋ ਨਾ। ਕਿਉਂਕਿ ਸੈਟੀਸਫਾਈਡ ਦਾ ਇਸ ਤੋਂ ਲਫ਼ਜ਼ ਮੈਂ ਵਰਤਿਆ, ਕੁਛ ਨਾ ਕੁਛ ਜ਼ਿਹਨਾਂ ਦੇ ਵਿੱਚ ਗੁਮਾਨ ਹੁੰਦਾ ਵੀ ਪਤਾ ਨਹੀਂ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਆ, ਬਗਾਨੇ ਥਾਂ ਜਾ ਕੇ ਕਿਸ ਤਰ੍ਹਾਂ ਹੋਊਗਾ। ਨਹੀਂ ਜੀ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਹੁਣ ਜਿੱਥੇ ਵੀ ਅਸੀਂ ਗਏ ਹਾਂ, ਸਾਨੂੰ ਪੂਰੀ ਉਹਨਾਂ ਨੇ ਸਿਕਿਉਰਿਟੀ ਨਾਲ ਦਿੱਤੀ ਹੈ। ਇੱਕ ਕਾਫਲੇ ਵਾਂਗੂ ਅਸੀਂ ਗਏ ਹਾਂ। ਕਿਸੇ ਇਹੋ ਜਿਹੀ ਚੀਜ਼ ਦੀ ਕੋਈ ਪ੍ਰੋਬਲਮ ਆਈ ਨਹੀਂ ਸਾਨੂੰ, ਤੇ ਨਾ ਮੈਨੂੰ ਲੱਗਦਾ ਆਉਣੀ ਵੀ ਨਹੀਂ ਹੈ। ਕਿਉਂਕਿ ਪਹਿਲੋਂ ਮੈਂ ਇੱਕ ਵਾਰੀ ਆਇਆ ਸੀ ਤੇ ਬੜੇ ਲੋਕ ਮਿਲਾਪੜੇ ਨੇ, ਹਰ ਤਰ੍ਹਾਂ ਦੀ ਸਾਨੂੰ ਸਹੂਲਤ ਵੀ ਮਿਲੀ ਆ ਤੇ ਸਾਨੂੰ ਪਿਆਰ ਵੀ ਬਹੁਤ ਮਿਲਿਆ। ਬਾਕੀ ਛੋਟੀਆਂ ਮੋਟੀਆਂ ਕਮੀਆਂ ਹਰ ਜਗ੍ਹਾ ਰਹਿ ਜਾਂਦੀਆਂ, ਇੱਧਰ ਵੀ ਰਹਿ ਜਾਣੀਆਂ, ਉੱਧਰ ਵੀ। ਉਹ ਕਿਉਂਕਿ ਇੰਨੀ ਜ਼ਿਆਦਾ ਜਦੋਂ ਤਾਦਾਦ 'ਚ ਕੋਈ ਲੋਕ ਆਉਂਦੇ ਨੇ, ਸੰਗਤ ਆਉਂਦੀ ਆ, ਤੇ ਫਿਰ ਉਹ ਸਾਰੇ ਇੰਤਜ਼ਾਮ ਕਿਤੇ ਨਾ ਕਿਤੇ, ਕਿਉਂਕਿ ਸਾਡੀ ਵਜ੍ਹਾ ਨਾਲ ਵੀ ਹੋ ਸਕਦਾ ਰਹਿ ਜਾਂਦੇ ਹੋਣ। ਕਿਉਂਕਿ ਅਸੀਂ ਕਾਹਲੀ ਕਰ ਜਾਂਦੇ ਕਿਸੇ ਵੇਲੇ ਵੀ ਇੱਕ ਲਾਈਨ ਦੀ ਜਗ੍ਹਾ 4 ਲਾਈਨਾਂ ਬਣਾ ਲੈਂਦੇ ਹਾਂ। ਜਾਂ ਅਸੀਂ ਜਦੋਂ ਅਸੀਂ ਰੂਲ 'ਚ ਨਹੀਂ ਰਹਿੰਦੇ। ਇੱਕ ਰੂਲ ਇਹ ਨਹੀਂ ਕਿ ਰੂਲ ਇਹ ਨਹੀਂ ਹੁੰਦਾ ਕਿ ਰੂਲ ਕਿਸੇ ਨੇ ਬਣਾਇਆ ਹੁੰਦਾ। ਰੂਲ ਇੱਕ ਸੋਸ਼ਲ ਰੂਲ ਆਪਣੇ ਵੱਲੋਂ ਐਟੀਕੇਟਸ ਹੁੰਦੇ ਆ। ਜਦੋਂ ਅਸੀਂ ਲਾਈਨ ਤੋੜਨ ਦੀ ਕੋਸ਼ਿਸ਼ ਕਰਦੇ ਹਾਂ ਜਾਂ ਅਸੀਂ ਆਪਣੇ ਆਪ ਤੋਂ ਬਾਹਰ ਹੋ ਕੇ ਕੁਝ ਕਰਨ ਦੀ ਕੋਸ਼ਿਸ਼ ਕਰਦੇ ਤੇ ਉਹ ਸਾਨੂੰ ਅਕਸਰ ਮੁਸ਼ਕਲ ਆਉਂਦੀ। ਮੰਨ ਲਓ ਲੰਗਰ ਹੀ ਲੈਣਾ ਹੋਵੇ, ਅਸੀਂ ਲਾਈਨ 'ਚ ਲੱਗ ਗਏ ਤੇ ਉਹ ਜੇ ਚਾਹ ਹੱਥ 'ਤੇ ਪੈ ਗਈ ਤੇ ਇਹੋ ਜਿਹੀ ਮੁਸ਼ਕਲ ਆਉਂਦੀ ਹੈ ਨਾ। ਤੇ ਇਸ ਕਰਕੇ ਇਹਨਾਂ ਵੱਲੋਂ ਤੇ ਕੋਈ ਲਾਂਭੇ ਵਾਲੀ ਗੱਲ ਨਹੀਂ ਹੈ। ਉਹ ਸਾਨੂੰ ਆਪਣੇ ਆਪ ਹੀ ਰੂਟੀਨ 'ਚ ਰਹਿਣਾ ਪੈਣਾ ਜੇ ਅਸੀਂ ਸਹੀ ਸਹੂਲਤ ਲੈਣੀ। ਜੀ ਭਾਜੀ, ਅੱਗੇ ਵੀ ਤੁਹਾਡੇ ਨਾਲ ਹੋਰ ਵੀ ਗੱਲ ਕਰਦੇ ਆ। ਮੈਂ ਤਲਵੰਡੀ ਸਾਹਿਬ ਵੱਲ ਵੱਧਦਾ। ਤਲਵੰਡੀ ਸਾਹਿਬ ਸਾਡੇ ਬੜੇ ਪੁਰਾਣੇ ਮਿੱਤਰ ਨੇ ਤੇ ਤਲਵੰਡੀ ਸਾਹਿਬ ਜਿਹੜੀ ਗੱਲ ਇਹਨਾਂ ਨਾਲ ਕਰ ਲਓ ਨਾ, ਵੀ ਸਪੋਜ਼ ਗੱਲ ਕਰ ਲਓ ਵੀ ਮੈਂ ਯਾਰ ਉਹ ਫਲਾਣੇ ਥਾਂ ਗਿਆ ਤੇ ਮੈਨੂੰ ਉੱਥੋਂ ਕੁੱਟ ਬੜੀ ਪਈ,
ਤੇ ਤਲਵੰਡੀ ਸਾਹਿਬ ਨਾਲ ਵੀ ਉਹ ਤੁਹਾਨੂੰ ਕਾਹਦੀ ਕੁੱਟ ਪਈ, ਕੁੱਟ ਤੇ ਮੈਨੂੰ ਪਈ। ਹਰ ਗੱਲ 'ਚ ਆਪਣੇ ਇਹਨਾਂ ਕੋਲ ਤਜਰਬੇ ਬਹੁਤ ਹੈ। ਵੋਟ ਵਾਲੇ ਦੱਸਣੇ ਜ਼ਿਆਦਾ ਜ਼ਰੂਰੀ ਆ ਕਿਉਂਕਿ ਨਾਸਰ ਦਾ ਐਕਸਪੀਰੀਅੰਸ ਇਹਦੇ 'ਚ ਜ਼ਿਆਦਾ ਤੇ ਮੈਂ ਤਾਂ ਹੁਣ ਬਈ ਗੁਰਸਿੱਖ ਆ, ਮੈਨੂੰ ਹੁਣ ਅਗਲਾ ਵੇਖ ਕੇ ਨਹੀਂ ਕੁੱਟਦਾ, ਮੋਨਾ ਕੋਨਾ ਵੇਖ ਕੇ ਇਹਦੇ ਵਾਲ ਜ਼ਿਆਦੇ ਹੋ ਜਾਂਦੇ ਆ ਕਿਉਂਕਿ ਇਹ ਸਾਡਾ ਭਰਾ ਹੈ ਤੇ ਇਸ ਕਰਕੇ ਇਹਨੂੰ ਹੁਣ ਇਹ ਵੀ ਹੋਰ ਕਹਾਵਤ ਬਣ ਇਹ ਨਾ ਜੀ ਜਿਹੜੇ ਏਰੀਆ ਨੂੰ ਬਿਲੋਂਗ ਕਰਦਾ ਹੈ ਇਹ ਫੈਸਲਾਬਾਦ ਨੂੰ, ਇਹ ਜੁਗਤੀ ਲੋਕ ਨੇ, ਇਹਨਾਂ ਜੁਗਤਾਂ ਮਾਰਨ ਤੋਂ ਹਟਣਾ ਨਹੀਂ ਕਿਉਂਕਿ ਇਹ ਫੈਸਲਾਬਾਦੀ ਨੇ ਤੇ ਫੈਸਲਾਬਾਦੀ ਉਹ ਜੁਗਤਾਂ ਮਾਰਨੋਂ ਨਹੀਂ ਤੁਸੀਂ ਹਟਣਾ। ਪਰ ਜੋ ਸਾਨੂੰ ਫੀਲ ਹੋਇਆ ਉਹ ਅਸੀਂ ਨਹੀਂ ਦੱਸ ਸਕਦੇ ਕਿਉਂਕਿ ਜਿੰਨੇ ਸਾਨੂੰ ਪਿਆਰ ਸਤਿਕਾਰ ਨਾਲ ਔਰ ਜਿੰਨੇ ਸਿਕਿਉਰਿਟੀ ਦੇ ਨਾਲ ਸਾਨੂੰ ਇਹਨਾਂ ਨੇ ਦਰਸ਼ਨ ਗੁਰਦੁਆਰਾ ਸਾਹਿਬ ਦੇ ਕਰਾਏ ਆ, ਮਤਲਬ ਅਸੀਂ ਆਪਣੇ ਪਿਓ ਦੇ ਘਰ ਆ ਕੇ ਇਹ ਫੀਲ ਕੀਤਾ ਕਿ ਮਤਲਬ ਇੱਕ ਰਜਵਾੜਾ ਸ਼ਾਹੀ ਦੇ ਤਰੀਕੇ ਦੇ ਨਾਲ ਸਾਨੂੰ ਪੂਰੀ ਸੰਗਤ ਨੂੰ ਮਤਲਬ ਨਤਮਸਤਕ ਆ। ਅਸੀਂ ਇਸ ਧਰਤੀ ਨੂੰ ਵੀ ਸਲਾਮ ਕਰਦੇ ਹਾਂ, ਇੱਥੋਂ ਦਾ ਜੋ ਨਿਜ਼ਾਮੀਆ ਉਹਨੂੰ ਵੀ ਅਸੀਂ ਬਹੁਤ ਵਡਿਆਉਂਦੇ ਆ ਤੇ ਸਾਡੀ ਗਵਰਨਮੈਂਟ ਨੂੰ ਵੀ ਅਸੀਂ ਇਹ ਅਪੀਲ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀਜ਼ਿਆਂ ਦੇ ਵਿੱਚ ਆਸਾਨੀਆਂ ਪੈਦਾ ਕਰਕੇ ਹੁਣ ਆਪਣੀਆਂ ਆਸਾਨੀਆਂ ਨਾ ਪੈਦਾ ਕਰੀਓ, ਸਾਡੀਆਂ ਵੀ ਕੋਈ ਪੈਦਾ ਕਰੋ, ਅਸੀਂ ਵੀ ਤੇ ਜਾਣਾ ਨਾ। ਤੁਹਾਨੂੰ ਜੀ ਆਇਆਂ ਨੂੰ ਜੀ। ਅਸੀਂ ਅਸੀਂ ਜ਼ਰੂਰ ਆਪਣੀ ਗਵਰਨਮੈਂਟ ਨੂੰ ਰਿਕੁਐਸਟ ਕਰਾਂਗੇ, ਜਿੱਦਾਂ ਮੋਦੀ ਸਾਹਿਬ ਨੇ ਹੁਣ ਵੀ ਬੜੇ ਵੱਡੇ ਫੈਸਲੇ ਲਏ ਨੇ, ਇਹ ਜਿੱਦਾਂ ਸਾਡੇ ਵੀਰ ਦੀ ਵੀ ਇਹ ਮੰਗਿਆ ਮੋਦੀ ਸਾਹਿਬ, ਅਸੀਂ ਤੁਹਾਨੂੰ ਰਿਕੁਐਸਟ ਕਰਦੇ ਹਾਂ ਕਿ ਲਹਿੰਦੇ ਪੰਜਾਬ ਦੇ ਵੀਰਾਂ ਨੂੰ ਵੀ ਚੜ੍ਹਦੇ ਪੰਜਾਬ ਆਉਣ ਦੇ ਵੱਧ ਤੋਂ ਵੱਧ ਮੌਕੇ ਜਿਹੜੇ ਉਹ ਦਿੱਤੇ ਜਾਣ। ਇਸ ਕਰਕੇ ਅਸੀਂ ਇਹ ਤੁਹਾਡੇ ਵੱਲੋਂ ਆਪਣੀ ਗਵਰਨਮੈਂਟ ਨੂੰ ਵੀ ਰਿਕੁਐਸਟ ਕਰਦੇ ਹਾਂ। ਅੱਛਾ ਤਲਵੰਡੀ ਸਾਹਿਬ ਉਹ ਹੱਸਣ ਡਿਆ ਤਾਂ ਗੱਲ ਵੀ ਹਰ ਗੱਲ 'ਚ ਤਲਵੰਡੀ ਸਾਹਿਬ ਅੱਗੇ ਹੁੰਦੇ ਆ, ਥੋੜਾ ਜਿਹਾ ਆਪਾਂ ਇਸ ਪਾਸੇ ਨੂੰ ਚੱਲ ਜਾਈਏ। ਹੁਣ ਜਦੋਂ ਦੂਜੇ ਪੁੱਛਣਗੇ ਤੁਹਾਡੇ ਯਾਰ ਦੋਸਤ ਮਹੱਲੇ ਵਾਲੇ ਆਪਣੇ ਗਰੁੱਪ ਵਾਲੇ ਵੀ ਜਿਹੜੇ ਆਉਣਾ ਚਾਹੁੰਦੇ ਤੇ ਨਹੀਂ ਆਏ, ਤੇ ਉਹਨਾਂ ਨੂੰ ਵੀ ਤਲਵੰਡੀ ਸਾਹਿਬ ਜਦੋਂ ਉਹਨਾਂ ਆਉਣਾ ਹੋਏ ਤੁਸੀਂ ਮੈਂ ਗਿਆ ਮੈਨੂੰ ਪੁੱਛੋ। ਇਹ ਮਤਲਬ ਗੱਲ ਹੋ ਚੁੱਕੀ ਹੈ ਜੀ, ਮਤਲਬ ਬੜਾ ਫੀਲ ਹੋਇਆ ਕਿਉਂਕਿ ਜਦੋਂ ਅਸੀਂ ਆਉਣਾ ਸੀ ਮੈਂ ਪਹਿਲੋਂ ਮੈਨੂੰ ਇਹ ਸੀ ਵੀ ਸ਼ਾਇਦ ਗਵਰਨਮੈਂਟ ਦੀਆਂ 100 ਪ੍ਰੋਟੋਕਾਲ ਹੁੰਦੇ ਆ, ਪਰ ਮੈਂ 7 ਮਹੀਨੇ ਤੋਂ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਕਿ ਪਿਛਲੇ 7 ਮਹੀਨਿਆਂ ਤੋਂ ਮੈਂ ਜੋ ਪਾਸਪੋਰਟ ਆਪਣਾ ਜੋ ਸ਼੍ਰੋਮਣੀ ਕਮੇਟੀ ਨੂੰ ਫੜਾਇਆ ਸੀ ਵੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ 10 ਨੂੰ ਜ਼ਰੂਰ ਮੌਕਾ ਦਿਓ ਉੱਧਰ ਪਹੁੰਚਣ ਦਾ, ਤੇ ਮੈਂ ਆਪਣੇ ਮਿੱਤਰਾਂ ਨੂੰ ਜ਼ਰੂਰ ਇਹ ਦੱਸੂਗਾ ਵੀ ਮਤਲਬ ਤੁਸੀਂ ਸੋਚ ਨਹੀਂ ਸਕਦੇ ਕਿ ਅਸੀਂ 24 ਘੰਟਿਆਂ ਤੋਂ ਵੱਧ ਜਿਹੜਾ ਟਾਈਮ ਆ ਉਹ ਸਟੈਂਡਿੰਗ ਰਹੇ ਆ ਕਿਉਂਕਿ ਜਿਵੇਂ 6 ਵਜੇ ਤੋਂ ਅਸੀਂ ਉੱਠ ਪਏ, ਫਿਰ ਅਸੀਂ ਬਾਘਾ ਬਾਰਡਰ ਪਹੁੰਚੇ, ਬਾਘਾ ਬਾਰਡਰ ਤੋਂ ਅਸੀਂ ਪ੍ਰੋਟੋਕੋਲ ਨੂੰ ਕਰਦੇ ਸਾਨੂੰ 6 ਤੋਂ 7 ਵੱਜ ਗਏ। ਸਾਨੂੰ ਉਹ ਪ੍ਰੋਟੋਕੋਲ ਕਰਦਿਆਂ ਅਸੀਂ ਸਵੇਰੇ ਤੜਕੇ ਅਸੀਂ ਨਨਕਾਣਾ ਸਾਹਿਬ ਤਕਰੀਬਨ 4:30 ਪੌਣੇ 5 ਵਜੇ ਪਹੁੰਚੇ ਆ, ਪਰ ਫਿਰ ਵੀ ਸਾਨੂੰ ਇਹ ਲੱਗ ਰਿਹਾ ਸੀ ਵੀ ਚਲੋ ਮਤਲਬ ਅਸੀਂ ਇੰਨਾ ਚਿਰ ਖੜੇ ਹੋਣ ਦੇ ਬਾਵਜੂਦ ਵੀ ਸਾਨੂੰ ਇਹ ਲੱਗ ਰਿਹਾ ਸੀ ਵੀ ਸਾਨੂੰ ਕੋਈ ਥਕਾਨ ਨਹੀਂ ਆ। ਅਸੀਂ ਉਸੇ ਵੇਲੇ ਇਸ਼ਨਾਨ ਕਰਕੇ ਗੁਰੂ ਸਾਹਿਬ ਦੇ ਨਤਮਸਤਕ ਹੋਏ ਆ। ਇਸ ਕਰਕੇ ਮਤਲਬ ਜਦੋਂ ਕਿਸੇ ਮੈਂ ਤਾਂ ਹੀ ਕਹਿੰਦਾ ਹੁੰਦਾ, ਮੈਨੂੰ ਨਾਸਰ ਹੱਸਦਾ ਹੁੰਦਾ ਜੀ, ਮੈਂ ਤੁਹਾਨੂੰ ਮਾਫੀ ਮੁਸ਼ਕਿਲ ਇਹ ਕਹਿੰਦਾ ਹੁੰਦਾ ਵੀ ਤਲਵੰਡੀ ਸਾਹਿਬ ਹਰ ਕੰਮ ਜਿਹੜਾ ਤੁਸੀਂ ਇਹ ਮਤਲਬ ਕੀਤਾ ਹੀ ਪਤਾ ਲੱਗਦਾ। ਉਹ ਕਹਿੰਦੇ ਨਾ ਜਦੋਂ ਘੋੜਿਆ ਕਹਿੰਦੇ ਨਾ ਕਾਣਿਆ ਘੋੜੀ ਚੜ੍ਹੇ ਤੇ ਜਾਣਿਆ, ਤੇ ਜਦੋਂ ਘੋੜੀ ਚੜ੍ਹੀਏ ਫੇਰ ਹੀ ਪਤਾ ਲੱਗਦਾ ਜੀ। ਹੁਣ ਮੈਂ ਆਇਆ ਤੇ ਮੈਂ ਆਪਣਾ ਐਕਸਪੀਰੀਅੰਸ ਆਪਣੇ ਚੈਨਲ ਥਰੂ ਵੀ ਔਰ ਇਹਨਾਂ ਦੇ ਥਰੂ ਵੀ ਜ਼ਰੂਰ ਆਪਣਾ ਸ਼ੇਅਰ ਕਰੂੰਗਾ ਹਰ ਵੀਰ ਨਾਲ, ਤੇ ਇਸ ਚੀਜ਼ ਦਾ ਮੈਨੂੰ ਬਹੁਤ ਖੁਸ਼ੀ ਹੈ। ਮੈਂ ਮਤਲਬ ਮੇਰੇ ਕੋਲ ਲਫ਼ਜ਼ ਨਹੀਂ ਆ ਕਿ ਮੈਂ ਐਕਸਪਲੇਨ ਕਰ ਸਕਾਂ ਨਾਸਰ ਸਾਹਿਬ, ਕਿਉਂਕਿ ਮੇਰੇ ਵੀਰ ਜਿਹੜੇ ਬਾਹਰ ਵਾਲੇ ਨੇ ਸਾਰੇ, ਜਿਵੇਂ ਆਪਣਾ ਢਿੱਲੋਂ ਸਾਹਿਬ ਹੋ ਗਏ, ਜਿਵੇਂ ਨਵੀਦ ਸੰਧੂ ਹੋ ਗਿਆ, ਜਾਂ ਇੱਧਰ ਵਾਲੇ ਸਾਰੇ ਵੱਡੇ ਸੰਧੂ ਸਾਹਿਬ, ਪ੍ਰੋਫੈਸਰ ਸਾਹਿਬ ਸਾਰੇ, ਤੇ ਰਾਣਾ ਸਾਹਿਬ, ਸਾਰੇ ਵੀਰਾਂ ਨੇ ਬੜਾ ਦੁਆਵਾਂ ਕੀਤੀਆਂ ਤੇ ਹਰ ਵਕਤ ਦੁਆਵਾਂ ਹੁੰਦੀਆਂ ਸੀ ਪਿਛਲੇ 7 ਮਹੀਨਿਆਂ ਦੇ ਵਿੱਚ ਕਿ ਜਿੱਦਾਂ ਦਲਜੀਤ ਭਾਜੀ ਚੰਡੀਗੜ੍ਹ ਤੋਂ ਨੇ ਸਾਡੇ, ਤੇ ਹਰ ਬੰਦਾ ਇੱਕ ਦੁਆ ਕਰ ਰਿਹਾ ਸੀਗਾ ਵੀ ਤਲਵੰਡੀ ਮਤਲਬ ਐਂਡ ਮੌਕੇ ਤੱਕ ਤਲਵੰਡੀ ਤੂੰ ਪਹੁੰਚ ਗਿਆ, ਤਲਵੰਡੀ ਤੂੰ ਚੱਲ ਗਿਆ। ਮਤਲਬ ਮੈਂ ਤੁਹਾਨੂੰ ਆਪਣੀ ਖੁਸ਼ੀ ਜਿਹੜੀ ਉਹ ਨਹੀਂ ਜੇ ਬਿਆਨ ਕਰ ਸਕਦਾ। ਆਪਣੇ ਹਰਿਆਣੇ ਵਾਲੇ ਭਾਈ ਸਾਹਿਬ ਉਹਨਾਂ ਨੂੰ ਵੀ ਲੈ ਆਉਣਾ ਸੀ ਔਖੇ ਸੌਖੇ। ਹਾਂਜੀ ਤੇ ਤੇਜ ਸੰਧੂ ਸਾਹਿਬ ਨੂੰ। ਹਾਂਜੀ ਤੇਜ ਸੰਧੂ ਸਾਹਿਬ ਨੇ ਮੈਨੂੰ ਕਿਹਾ ਸੀ ਵੀ ਤਲਵੰਡੀ ਜੇ ਤੂੰ ਆਪਣੀ ਫੋਟੋ ਫੇਸਬੁੱਕ ਤੇ ਅਪਲੋਡ ਕਰਤੀ ਕਿਤੇ ਜਾ ਕੇ ਲਹਿੰਦੇ ਪੰਜਾਬ ਦੀ, ਤੇ ਮੈਂ ਤੈਨੂੰ ਢਾਹ ਲੈਣਾ। ਤੇ ਅੱਜ ਜ਼ਰੂਰ ਇਹਨਾਂ ਦੇ ਚੈਨਲ ਥਰੂ ਵੀ ਤੇ ਮੈਂ ਵੀ ਆਪਣੀਆਂ ਵੀਡੀਓਜ਼ ਜਾ ਕੇ ਅਪਲੋਡ ਕਰੂੰਗਾ। ਉਹਨਾਂ ਨੇ ਵੀ ਬੜਾ ਕੋਸ਼ਿਸ਼ ਕਰੀ। ਕਈ ਵਾਰ ਘਰਾਂ ਦੇ ਮਸੈਲ ਹੁੰਦੇ ਨੇ ਤੇ ਕਈ ਵਾਰ ਬੰਦਾ ਸੋਚਦਾ ਰਹਿ ਜਾਂਦਾ ਤੇ ਉਹਨੇ ਜਿਹਨੂੰ ਉਹ ਗੱਡੀ ਛੁੱਟ ਜਾਂਦੀ ਹੈ। ਜਿੱਦਾਂ ਕਹਿੰਦੇ ਆ ਨਾਸਰ ਸਾਹਿਬ ਵੀ ਸਮਾਂ ਹੁੰਦਾ ਹੈ, ਸਮੇਂ ਦੇ ਨਾਲ ਹੀ ਗੱਡੀ ਚੱਲਦੀ। ਪਰ ਮੇਰਾ ਲਿਖਿਆ ਸੀ ਜਿੱਦਾਂ ਮੈਂ ਤਕਰੀਬਨ 7 ਮਹੀਨੇ ਵੇਟ ਕਰੀ ਤੇ ਮੈਨੂੰ ਗੁਰੂ ਰਾਮਦਾਸ ਦੀ ਕਿਰਪਾ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਜੋ ਜਿੱਥੇ ਜਨਮ ਸਥਾਨ ਹੈ ਉਹਦੇ ਦਰਸ਼ਨ ਹੋਏ, ਤੇ ਇਹ ਮੇਰੇ ਵੀਰ ਨੂੰ ਮੈਨੂੰ ਮਿਲਣ ਦਾ ਮੌਕਾ ਮਿਲਿਆ ਕਿਉਂਕਿ ਅਸੀਂ ਕਈ 100 ਸਾਲਾਂ ਦੇ ਵਿਛੜੇ ਜਿਹੜੇ ਭਰਾ ਅੱਜ ਇੱਥੇ ਮਿਲੇ ਨੇ, ਸਾਰਿਆਂ ਨੇ ਦੁਆਵਾਂ ਦਿੱਤੀਆਂ। ਤੇ ਜ਼ਰੂਰ ਹਰ ਬੰਦੇ ਨੂੰ ਮੈਂ ਇਹ ਅਪੀਲ ਕਰੂੰਗਾ ਕਿਸੇ ਵੀ ਮਜ਼ਹਬ ਦਾ ਹੈ ਤੇ ਉਹਨੂੰ ਇੱਥੇ ਆਪਣੇ ਜਿਹੜੇ ਮਜ਼ਹਬੀ ਸਥਾਨ ਨੇ ਉਹਨਾਂ ਨੂੰ ਆ ਕੇ ਸਜਦਾ ਕਰਨਾ ਚਾਹੀਦਾ। ਔਰ ਮੈਂ ਇਹ ਵੀ ਜ਼ਰੂਰ ਕਹੂੰਗਾ ਜਿਹੜੇ ਇੱਧਰ ਵਾਲੇ ਲਹਿੰਦੇ ਪੰਜਾਬ ਦੇ ਵੀਰ ਨੇ ਉਹਨਾਂ ਨੂੰ ਵੀ ਚੜ੍ਹਦੇ ਪੰਜਾਬ 'ਚ ਜਾ ਕੇ ਜਿਹੜੀਆਂ ਉਹਨਾਂ ਦੀਆਂ ਆਪਣੇ
ਆਪਣੀਆਂ ਮੁਤਸਕ ਜਗ੍ਹਾਵਾਂ ਨੇ ਜਿਨ੍ਹਾਂ ਦੇ ਉੱਤੇ ਉਹਨਾਂ ਨੂੰ ਆਪਣਾ ਸਜਦਾ ਕਰਨਾ ਚਾਹੀਦਾ ਹੈ। ਅਸੀਂ ਆਪਣੀ ਗਵਰਨਮੈਂਟ ਨੂੰ ਫੇਰ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਕਿ ਲਹਿੰਦੇ ਪੰਜਾਬ ਵਾਲਿਆਂ ਵੀਰਾਂ ਨੂੰ ਚੜ੍ਹਦੇ ਪੰਜਾਬ ਆਉਣ ਦੀ ਜਿਹੜੀ ਉਹ ਵੱਧ ਤੋਂ ਵੱਧ ਇਜਾਜ਼ਤ ਦਿੱਤੀ ਜਾਵੇ। ਜੋ ਇਹਨਾਂ ਦਾ ਫੈਸਲਾਵਾਦੀਆਂ ਦਾ ਜੋ ਗਿਲਾ ਹੈ ਇਹਨੂੰ ਦੂਰ ਕੀਤਾ ਜਾਵੇ ਔਰ ਅਸੀਂ ਫੇਰ ਆਉਂਦੇ ਰਹੀਏ ਹਰ ਸਾਲ ਆਉਂਦੇ ਰਹੀਏ। ਬਹੁਤ ਸ਼ੁਕਰੀਆ। ਅੱਛਾ ਜਗਦੀਪ ਭਾਜੀ ਬਹਿ ਜਾਓ ਕੋਈ ਗੱਲ ਨਹੀਂ, ਬੈਠੇ ਰਹੋ। ਤੁਸੀਂ ਇਹ ਦੱਸ ਦਿਓ ਵੀ ਤੁਹਾਨੂੰ ਕਿਸ ਤਰ੍ਹਾਂ ਦਾ ਵਖਰੇਵਾਂ ਕਿੰਨਾ ਕੁ ਲੱਗਾ ਵਾ? ਮਤਲਬ ਜੇ ਖਾਣ ਪੀਣੋਂ ਬੋਲੀ, ਇੱਥੋਂ ਦਾ ਪਹਿਨਾਵਾ, ਇੱਥੋਂ ਦੇ ਘਰਾਂ ਦੀ ਤਾਮੀਰ, ਇੱਥੋਂ ਦੇ ਰੋਡ ਸਟਰਕਚਰ, ਇੱਥੋਂ ਦਾ ਜਿਹੜੇ ਲੋਕਾਂ ਨੂੰ ਮਿਲੇ ਨੇ, ਉਹ ਸਾਰਾ ਥੋੜ੍ਹਾ ਜਿਹਾ ਸ਼ੇਅਰ ਕਰ ਦਿਓ। ਇੰਝ ਲੱਗਾ ਜਿਵੇਂ ਆਪਣੇ ਘਰ ਆਏ ਹੁੰਦੇ ਆ ਤੇ ਕੋਈ ਨਾ ਤੇ ਰੋਡ ਸਟਰਕਚਰ ਦਾ ਬਹੁਤਾ ਫਰਕ ਲੱਗਾ ਹੈ, ਸਗੋਂ ਮੈਨੂੰ ਇਹਨਾਂ ਦੀ ਰੋਡਸ ਜ਼ਿਆਦਾ ਬੈਟਰ ਲੱਗੀਆਂ ਕਿਉਂਕਿ ਇਹਨਾਂ ਦੇ ਜ਼ਿਆਦਾ ਲੇਨ 6 ਲੇਨਸ ਵਗੈਰਾ ਬਣੀਆਂ ਹੋਈਆਂ। ਸਾਡੇ ਅਜੇ ਬਣਨੀਆਂ ਸ਼ੁਰੂ ਹੋਈਆਂ, ਬਣ ਜਾਣਗੀਆਂ। ਲੋਕਾਂ ਦੇ ਰਵੱਈਏ ਦੇ ਵਿੱਚ ਉਹੋ ਹੀ ਸੇਮ ਮੁਹੱਬਤ ਹੈ ਜਿਹੜੀ ਉਧਰ ਆ। ਦੂਜੀ ਗੱਲ ਕਿ ਕੋਈ ਬੋਲੀ 'ਚ ਫਰਕ ਨਹੀਂ ਲੱਗਾ। ਜਿਹੜੀ ਭਾਸ਼ਾ ਤੁਸੀਂ ਕਰਨ ਡਏ ਜੇ ਗੱਲ, ਉਸੇ ਬੋਲੀ 'ਚ ਮੈਂ ਕਰਨ ਡਿਆ। ਮੇਰੀ ਤੁਹਾਨੂੰ ਉਹ ਸਮਝ ਆ ਰਹੀ, ਤੁਹਾਡੀ ਮੈਨੂੰ ਆ ਰਹੀ ਹੈ। ਇਹ ਠੀਕ ਹੈ ਕਿ ਉਹ ਸਿਆਣੇ ਕਹਿੰਦੇ 12 ਕੋਹ ਤੇ ਬੋਲੀ ਬਦਲ ਜਾਂਦੀ ਹੈ। ਥੋੜ੍ਹਾ ਬਹੁਤਾ ਐਕਸੈਂਟ ਦਾ ਫਰਕ ਜ਼ਰੂਰ ਪੈਂਦਾ ਹੈ ਤੇ ਉਹਦੇ ਕਰਕੇ ਮਾੜਾ ਮੋਟਾ ਫਰਕ ਲੱਗਦਾ, ਪਰ ਉਹ ਸਮਝਣਾ ਐਡਾ ਔਖਾ ਨਹੀਂ ਹੁੰਦਾ ਕਿਉਂਕਿ ਜਿਵੇਂ ਮੋਗੇ ਵਾਲਿਆਂ ਦੀ ਅੰਮ੍ਰਿਤਸਰ ਨਾਲੋਂ ਵੱਖਰੀ ਆ ਤੇ ਅੰਮ੍ਰਿਤਸਰ ਦੀ ਲੁਧਿਆਣੇ ਨਾਲੋਂ ਵੱਖਰੀ ਆ। ਥੋੜ੍ਹਾ ਬਹੁਤਾ ਫਰਕ ਹੁੰਦਾ। ਇਸੇ ਤਰ੍ਹਾਂ ਹੀ ਜੇ ਕੋਈ ਫੈਸਲਾਬਾਦ ਤੋਂ ਆਇਆ ਤੇ ਉਹਦੀ ਪਸ਼ਾਵਰ ਵਾਲੇ ਨੂੰ ਵੱਖਰੀ ਹੋਣੀ ਆ, ਇਹ ਨੈਚੁਰਲ ਹੀ ਆ। ਤੇ ਇਸ ਕਰਕੇ ਮੈਨੂੰ ਤੇ ਕਿਸੇ ਚੀਜ਼ ਦਾ ਫਰਕ ਨਹੀਂ ਲੱਗਾ। ਬਾਕੀ ਪਿਆਰ ਮੁਹੱਬਤ ਬਹੁਤ ਮਿਲਿਆ ਜੀ। ਇੰਝ ਲੱਗਾ ਜਿਵੇਂ ਆਪਣੇ ਘਰ ਆਏ ਆ, ਰਿਸ਼ਤੇਦਾਰਾਂ ਨਾਲ ਯਾਰਾਂ ਦੋਸਤਾਂ ਨਾਲ ਮਿਲਦੇ ਪਏ ਆ, ਬਸ ਉਸੇ ਤਰ੍ਹਾਂ ਹੀ। ਬਹੁਤ ਸ਼ੁਕਰੀਆ ਸਰ। ਜਗਦੀਪ ਭਾਜੀ ਤੁਹਾਡਾ ਬਹੁਤ ਸ਼ੁਕਰੀਆ। ਤਲਵੰਡੀ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਗੱਲਬਾਤ ਆਪਾਂ ਕਰਦੇ ਰਹੀਦਾ। ਜਿਹੜੇ ਦੋਸਤ ਉਧਰੋਂ ਆਏ ਨੇ ਆਪਣੇ ਚੈਨਲ ਦੇ ਰਾਹੀਂ, ਪੰਜਾਬੀ ਲਹਿਰ ਚੈਨਲ ਦੇ ਰਾਹੀਂ ਤੁਸੀਂ ਇਸ ਵੇਲੇ ਵੇਖ ਸਕਦੇ ਹੋ ਅਸੀਂ ਨਨਕਾਣਾ ਸਾਹਿਬ ਮੌਜੂਦ ਹਾਂ। ਸੋ ਕੋਸ਼ਿਸ਼ ਕਰੀਦੀ ਆ ਕਿ ਲੋਕਾਂ ਦੇ ਵਿੱਚ ਥੋੜ੍ਹਾ ਜਿਹਾ ਉਹਨਾਂ ਨੂੰ ਦੱਸਿਆ ਜਾਵੇ ਵੀ ਜਿਹੜੇ ਆਉਣਾ ਚਾਹੁੰਦੇ ਨੇ ਤੇ ਜ਼ਿਹਨ ਦੇ ਵਿੱਚ ਥੋੜ੍ਹਾ ਜਿਹਾ ਡਰ ਜਿਹਾ ਕਿ ਪਾਕਿਸਤਾਨ ਗਏ ਤਾਂ ਪਤਾ ਨਹੀਂ ਕੀ ਹੋ ਜਾਣਾ। ਸੋ ਇਹਨਾਂ ਲੋਕਾਂ ਦੀ ਗੱਲਬਾਤ ਜਿਹੜੀ ਉਹਨਾਂ ਤੱਕ ਪਹੁੰਚਾਉਣ ਦਾ ਮਕਸਦ ਇਹ ਆ ਵੀ ਉਹ ਜਿਹੜਾ ਡਰ ਵਾਲਾ ਖੌਲ ਆ ਉਹ ਉਤਰੇ, ਜ਼ਿਹਨਾਂ ਦੇ ਵਿੱਚੋਂ ਗੁਮਾਨ ਖਤਮ ਹੋਵੇ ਤੇ ਜੋ ਲੋਕ ਜ਼ਿਆਦਾ ਤੋਂ ਜ਼ਿਆਦਾ ਇੱਧਰ ਆਉਣ, ਇੱਧਰਲੇ ਉੱਧਰ ਜਾਣ, ਇੱਕ ਦੂਜੇ ਨੂੰ ਮਿਲ ਸਕੀਏ, ਇੱਕ ਦੂਜੇ ਨਾਲ ਗੱਲਬਾਤ ਕਰ ਸਕੀਏ। ਇਸੇ ਮੇਲ ਜੋਲ ਦੀ ਰਾਹੀਂ ਅਸੀਂ ਇਹ ਨਫ਼ਰਤਾਂ ਨੂੰ ਦੂਰ ਕਰ ਸਕਦੇ ਹਾਂ, ਇਹ ਜਿਹੜੀਆਂ ਦੂਰੀਆਂ ਇਹਨਾਂ ਨੂੰ ਦੂਰ ਕਰ ਸਕਦੇ ਹਾਂ। ਸੋ ਹੋਰ ਵੀ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਪੇਸ਼ ਹੁੰਦੇ ਰਹਾਂਗੇ। ਹੁਣ ਨਾਸਰ ਢਿੱਲੋਂ ਨੂੰ ਇਜਾਜ਼ਤ ਦਿਓ, ਮਿਲਦੇ ਹਾਂ ਅਗਲੇ ਪ੍ਰੋਗਰਾਮ 'ਚ। ਰੱਬ ਰੱਖ।